ਅਗਲੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਵੀ ਟਿਕਟੌਕ ਬੈਨ ਹੋ ਜਾਊਗੀ ਜਨਵਰੀ ਮਹੀਨੇ 'ਚ। ਇਹ ਜਿਹੜਾ ਕੁਐਸਚਨ ਆ ਉਹ ਇਹ ਹੁਣ ਕੋਰਟ ਕੋਲ ਪਹੁੰਚ ਚੁੱਕਾ ਹੈਗਾ। ਟਿਕਟੌਕ ਦੀ ਬਾਬਤ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਲੜਾਈ ਆ ਉਹ ਯੂਐਸ ਦੇ ਵਿੱਚ ਚੱਲ ਰਹੀ ਆ ਵੀ ਅਮਰੀਕਨ ਸਰਕਾਰ ਚਾਹ ਰਹੀ ਆ ਵੀ ਜਿਹੜੀ ਟਿਕਟੌਕ ਕੰਪਨੀ ਆ ਇਹ ਚਾਈਨੀਜ਼ ਪੇਰੈਂਟ ਕੰਪਨੀ ਬਾਈਡੈਂਸ ਦੀ ਹੈਗੀ ਆ। ਇਹ ਆਪਣਾ ਕਿਸੇ ਯੂਐਸ ਕੰਪਨੀ ਨੂੰ ਵੇਚ ਦੇਣ। ਅਸੀਂ ਚਾਹੁੰਦੇ ਨਹੀਂ ਵੀ ਜਿਹੜੀ ਚਾਈਨਾ ਆ ਉਹ ਇਸ ਕੰਪਨੀ ਨੂੰ ਅਮਰੀਕਾ ਦੇ ਵਿੱਚ ਚਲਾਵੇ ਕਿਉਂਕਿ ਇਹ ਜਿਹੜਾ ਸਿਕਿਉਰਿਟੀ ਰਿਸਕ ਹੈਗਾ। ਯੂਐਸ ਲਾ ਮੇਕਰਸ ਤੇ ਇੰਟੈਲੀਜੈਂਸ ਆਫੀਸ਼ੀਅਲਸ ਨੇ ਕਿਹਾ ਵੀ ਜਿਹੜੀ ਇਹ ਐਪ ਆ ਇਹਦੇ ਜਿਹੜੇ ਸਿੱਧੇ ਸੰਬੰਧ ਉਹ ਚਾਈਨਾ ਦੇ ਨਾਲ ਹੈਗੇ ਆ। ਇਹਦੇ ਵਿੱਚ ਕਾਂਗਰਸ ਇਹਦੇ ਸੰਬੰਧ ਦੇ ਵਿੱਚ ਕਾਂਗਰੈਸ਼ਨਲ ਹੀਅਰਿੰਗ ਵੀ ਹੋਈ ਸੀ। ਕੋਰਟ ਫਾਈਲਿੰਗਸ ਦੇ ਵਿੱਚ ਇਹ ਕਿਹਾ ਗਿਆ ਆ ਵੀ ਨੈਸ਼ਨਲ ਸਿਕਿਉਰਿਟੀ ਦਾ ਕੰਸਰਨ ਹੈਗਾ ਬਿਕੋਜ਼ ਚਾਈਨੀਜ਼ ਗਵਰਨਮੈਂਟ ਇਹਦਾ ਜਿਹੜਾ ਕੰਟੈਂਟ ਹੈਗਾ ਉਹ ਯੂਜ਼ ਕਰ ਸਕਦੀ ਆ। ਬਹੁਤ ਸਾਰੇ ਲੋਕ ਅਮਰੀਕਨ ਲੋਕ ਵੱਖ-ਵੱਖ ਜਗ੍ਹਾ ਦੇ ਉੱਤੇ ਕਈ ਵਾਰੀ ਜਿਹੜੀ ਸਿਕਿਉਰਿਟੀ ਵਾਲੀਆਂ ਪਲੇਸਿਸ ਹੁੰਦੀਆਂ ਉੱਥੇ ਜਾ ਕੇ ਵੀ ਟਿਕਟੌਕ ਬਣਾਉਂਦੇ ਹੈਗੇ ਆ। ਸੋ ਉਹਨਾਂ ਦੇ ਕੋਲ ਉਹਨਾਂ ਦਾ ਜਿਹੜਾ ਆ ਚਾਈਨਾ ਵਾਲੇ ਐਕਸੈਸ ਲੈ ਸਕਦੇ ਹੈਗੇ ਆ। ਬਾਈਡਾਂਸ ਤੇ ਟਿਕਟੌਕ ਨੇ ਸੂ ਕੀਤਾ ਸੀ ਮਈ ਮਹੀਨੇ ਦੇ ਵਿੱਚ। ਇਸ ਚੀਜ਼ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਅਮਰੀਕਾ ਦੇ ਵਿੱਚ ਫ੍ਰੀ ਸਪੀਚ ਰਾਈਟ ਆ ਉਸ ਨੂੰ ਵਾਇਲੇਟ ਕਰੇਗਾ ਜੇ ਟਿਕਟੌਕ ਬੰਦ ਕੀਤੀ ਜਾਂਦੀ ਹੈਗੀ ਆ। ਫਾਈਨਲ ਵਰਡ ਜਿਹੜਾ ਟਿਕਟੌਕ ਦੇ ਉੱਤੇ ਉਹ ਯੂਐਸ ਦੀ ਸੁਪਰੀਮ ਕੋਰਟ ਕੋਲ ਹੀ ਪਹੁੰਚੂਗਾ। ਜਿੰਨੇ ਵੀ ਲੀਗਲ ਐਕਸਪਰਟਸ ਆ ਉਹ ਕਹਿ ਰਹੇ ਆ। ਇਹ ਵੀ ਦੱਸਦੀ ਜਾਈਏ ਸਰੋਤਿਆਂ ਨੂੰ ਕਿ ਯੂਐਸਏ ਦੇ ਵਿੱਚ 170 ਮਿਲੀਅਨ ਲੋਕ ਜਿਹੜੇ ਆ ਉਹ ਟਿਕਟੌਕ ਯੂਜ਼ ਕਰਦੇ। ਸੋ ਆਲਮੋਸਟ ਅਮਰੀਕਾ ਦੀ ਅੱਧੀ ਪੋਪੂਲੇਸ਼ਨ ਜਿਹੜੀ ਆ ਉਹ ਟਿਕਟੌਕ ਯੂਜ਼ ਕਰਦੀ ਹੈਗੀ ਆ। ਅੱਜ ਸਵੇਰੇ 9:30 ਵਜੇ ਦੇ ਕਰੀਬ ਯੂਐਸ ਕੋਰਟ ਆਫ ਅਪੀਲਸ ਦੇ ਵਿੱਚ ਜੋ ਡਿਸਟ੍ਰਿਕਟ ਆਫ ਕੋਲੰਬੀਆ ਦੀ ਸਰਕਟ ਕੋਰਟ ਹੈਗੀ ਆ ਉੱਥੇ ਇਹ ਹੀਅਰਿੰਗ ਸ਼ੁਰੂ ਹੋਈ ਹੈਗੀ ਆ। ਤੇ ਜਿੱਥੇ ਟਿਕਟੌਕ ਵਾਈਡਾਂਸ ਤੇ ਕੁਝ ਟਿਕਟੌਕ ਦੇ ਜਿਹੜੇ ਯੂਜ਼ਰਸ ਹੈਗੇ ਆ ਉਹਨਾਂ ਨੇ ਸੂ ਕੀਤਾ ਹੈਗਾ ਜਿਹੜਾ ਇਹ ਲਾ ਬਣਿਆ ਆ ਉਹਨੂੰ ਬੰਦ ਕਰਨ ਦਾ ਉਸ ਦੇ ਅਗੇਂਸਟ। ਘੰਟਾ ਕੁ ਇਹ ਕਹਿੰਦੇ ਹੀਅਰਿੰਗ ਚੱਲਣੀ ਸੀ। ਹਜੇ ਉਹਦੇ ਬਾਰੇ ਜਿਹੜੀ ਡਿਟੇਲ ਆ ਬਾਹਰ ਨਹੀਂ ਆਈ। ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜ਼ਰੂਰ ਤੁਹਾਡੇ ਨਾਲ ਇਸ ਨੂੰ ਸਾਂਝਾ ਕਰਾਂਗੇ। ਸੁਪਰੀਮ ਕੋਰਟ ਜਿਹੜੀ ਯੂਐਸ ਦੀ ਆ ਉਹ ਡਿਸਾਈਡ ਕਰੂਗੀ ਵੀ ਉਹ ਜਿਹੜੀ ਅਪੀਲ ਆ ਉਹ ਲੈਣਗੇ ਜਾਂ ਨਹੀਂ ਲੈਣਗੇ ਕਿਉਂਕਿ ਟਿਕਟੌਕ ਯੂਜ਼ਰਸ ਤੇ ਟਿਕਟੌਕ ਕੰਪਨੀ ਵਾਲੇ ਇਹ ਕਹਿ ਰਹੇ ਆ ਇਹ ਜਿਹੜਾ ਫਸਟ ਅਮੈਂਡਮੈਂਟ ਦੇ ਨਾਲ ਰਿਲੇਟਡ ਕੇਸ ਆ ਤੇ ਸਿੱਧੀ ਵਾਇਲੇਸ਼ਨ ਹੈਗੀ ਆ ਜੇ ਇਸ ਨੂੰ ਬਲੌਕ ਕੀਤਾ ਜਾਂਦਾ ਹੈਗਾ। ਤੇ ਟਿਕਟੌਕ ਤੇ ਵਾਈਡਾਂਸ ਨੇ ਇਹ ਵੀ ਕਿਹਾ ਵੀ ਜਿਹੜੀ ਸੇਲ ਆ ਉਹ ਲੀਗਲੀ ਨਹੀਂ ਹੈਗੀ। ਟੈਕਨੀਕਲੀ ਇਹ ਫੀਜ਼ੀਬਲ ਨਹੀਂ ਹੈਗੀ। ਜਨਵਰੀ 19 2025 ਤੋਂ ਪਹਿਲਾਂ ਜਿਹੜੀ ਕਿ ਡੈਡਲਾਈਨ ਰੱਖੀ ਗਈ ਹੈਗੀ ਆ ਉਸ ਤੋਂ ਪਹਿਲਾਂ ਜਾਂ ਤਾਂ ਉਹਨਾਂ ਨੂੰ ਕੰਪਨੀ ਵੇਚਣੀ ਪਊਗੀ ਤੇ ਜਾਂ ਜਿਹੜੀ ਕੰਪਨੀ ਆ ਉਹ ਸ਼ਟ ਡਾਊਨ ਕਰਨੀ ਪਊਗੀ। ਯੂਐਸ ਗਵਰਨਮੈਂਟ ਕਿਸ ਤਰ੍ਹਾਂ ਇਸ ਨੂੰ ਜਿਹੜੀ ਡਿਫੈਂਡ ਕਰੂਗੀ ਜਸਟਿਸ ਡਿਪਾਰਟਮੈਂਟ ਨੇ ਆਰਗੂ ਕੀਤਾ ਹੈਗਾ। ਇਸ ਸੰਬੰਧ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਸਿਕਿਉਰਿਟੀ ਨੂੰ ਲੈ ਕੇ ਜਿਹੜੇ ਪੱਖ ਪੇਸ਼ ਕੀਤੇ ਹੈਗੇ ਆ। ਦੂਸਰੇ ਪਾਸੇ ਜਿਹੜੇ ਟਿਕਟੌਕ ਯੂਜ਼ਰਸ ਤੇ ਕੰਪਨੀ ਆ ਉਹਨਾਂ ਨੇ ਇਹ ਕਿਹਾ ਆ ਵੀ ਫਸਟ ਅਮੈਂਡਮੈਂਟ ਕਰਕੇ ਜਿਹੜਾ ਸਾਡਾ ਹੱਕ ਹੋਣਾ ਚਾਹੀਦਾ ਅਸੀਂ ਜੋ ਮਰਜ਼ੀ ਬੋਲੀਏ ਲਿਖੀਏ। ਪਰ ਇਹਨੂੰ ਜਿਹੜਾ ਤੁਸੀਂ ਕਨੈਕਟ ਕਰ ਰਹੇ ਹੈਗੇ ਚਾਈਨਾ ਦੇ ਨਾਲ ਤੇ ਚਾਈਨਾ ਵਾਲੇ ਕਹਿੰਦੇ ਵੀ ਅਸੀਂ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਨਹੀਂ ਯੂਜ਼ ਕਰਦੇ ਹੈਗੇ। ਇਹ ਸੋ ਕਾਫੀ ਵੱਡੀ ਜਿਹੜੀ ਲੜਾਈ ਆ ਟਿਕਟੌਕ ਦੇ ਸੰਬੰਧ ਦੇ ਵਿੱਚ ਚੱਲ ਰਹੀ ਆ। ਇਹ ਹੁਣ ਦੇਖਾਂਗੇ ਵੀ ਟਿਕਟੌਕ ਡਿਸਅਪੀਅਰ ਹੋ ਜਾਊਗੀ ਜਾਂ ਟਿਕਟੌਕ ਨੂੰ ਕੋਈ ਅਮਰੀਕਨ ਬਿਜ਼ਨਸਮੈਨ ਖਰੀਦ ਲਊਗਾ ਤੇ ਇਸੇ ਤਰ੍ਹਾਂ ਚੱਲੂਗੀ। ਜੀ